हमारे नाना जी वगैरह तो नाना जी तो एंड तक यहीं थे। अच्छा। नाना जी हमारे एंड तक ही, वो इंडिया नहीं गए, बोले मैं अपना वतन छोड़ के इंडिया नहीं जाऊंगा, वो यहीं गुजरे। उनका नाम था ठाकुर दास, वो किहड़े इलाके च? हैदराबाद। वो भी फैमिली टोटल वहीं, वो अकेले यहाँ रहे, बोले मैं नहीं छोड़ूंगा। ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ, ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਅੱਜ ਇੰਡੀਆ ਤੋਂ ਆਏ ਹੋਏ ਸਿੰਧੀ ਹਿੰਦੂਆਂ ਦੇ ਨਾਲ ਮੈਂ ਮੌਜੂਦ ਹਾਂ ਜਿਹੜੇ ਸਿੰਧ ਯਾਤਰਾ ਲਈ ਜਾਣਾ ਵਾ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਨਾਂ ਜੀ ਤੁਹਾਡਾ? मुकेश लाल, ਕਿਹੜੇ ਇਲਾਕੇ ਤੋਂ ਆਏ ਹੋ? इंडिया जलगांव से। ਜੜਗਾঁव, जलगांव महाराष्ट्र से। ਮਹਾਰਾਸ਼ਟਰ। ਤੁਹਾਡਾ ਕੀ ਨਾਮ ਜੀ? हरीश कुमार, ਤੇ ਤੁਸੀਂ ਕਿਹੜੇ ਇਲਾਕੇ ਤੋਂ ਆਏ ਹੋ? अहमदाबाद गुजरात। ਅੱਛਾ। गुजरात के पास में छोटा टाउन है खेड़ा डिस्ट्रिक्ट। ਖੇੜਾ। खेड़ा डिस्ट्रिक्ट कपड़वंज। ਇਹ ਖੇੜਾ ਕਿਸ ਗੱਲ ਤੋਂ ਨਾ? ये तो मालूम नहीं है वो खेड़ा उसका नाम क्यों पड़ा है, ਅੱਛਾ। कोई कास्ट होगी अथवा कुछ और होगा इसलिए उसका नाम खेड़ा पड़ा हुआ है, लेकिन मालूम नहीं है, मेरे को कोई मालूमात नहीं है। ਹਾਂਜੀ ਵੈਸੇ ਤਾਂ ਖੇੜਾ ਜਿਹੜਾ ਸਾਡੇ ਕੋਲ ਮਸ਼ਹੂਰ ਹੈ, ਮਤਲਬ ਹੀਰ ਰਾਂਝੇ ਦੇ ਹਵਾਲੇ ਨਾਲ ਖੇੜਾ ਬਹੁਤ ਮਸ਼ਹੂਰ ਹੈ। ਤੇ ਮੈਨੂੰ ਸ਼ੱਕ ਇਹ ਵੀ ਪੈਂਦਾ ਹੈ ਕਿ ਕਿਧਰੇ ਇੰਡੀਆ 'ਚ ਵੀ ਜਾਂ ਹਿੰਦੁਸਤਾਨ 'ਚ ਵੀ ਕਿਤੇ ਖੇੜਾ ਜਿਹੜਾ ਨਾ ਉਧਰ ਵੀ ਚੱਕਰ ਲਾ ਕੇ ਆਇਆ ਜਾਂ ਗਿਆ ਸੀ, ਤੇ ਉਹਦੀ ਵਜ੍ਹਾ ਤੋਂ ਹੀ ਖੇੜਾ ਨਾਮ ਪੈ ਸਕਦਾ, ਕਿਉਂਕਿ ਕਾਸਟ ਹੈ ਜਾਂ ਹੀਰ ਰਾਂਝੇ ਦੇ ਹਵਾਲੇ ਨਾਲ ਬਹੁਤ ਮਸ਼ਹੂਰ ਹੈ ਸਾਡਾ ਖੇੜਾ। ਤੇ ਬੜਾ ਖਾਸ ਕਿਰਦਾਰ ਹੈ ਉਹਦਾ, ਜਿਤਨੀ ਫਿਲਮਾਂ ਦੇਖੋ ਉਹਨੇ 'ਚ ਵੀ ਖੇੜੇ ਦਾ ਕਿਰਦਾਰ ਹੈ। ਤੇ ਖੇੜਾ ਨਾਂ ਮੈਨੂੰ ਤਾਂ ਵੈਸੇ ਬੜੀ ਖੁਸ਼ੀ ਹੋ ਰਹੀ ਹੈ, ਖੇੜਾ ਨਾਂ ਸੁਣ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਸ ਤਰ੍ਹਾਂ ਵੀ ਮਤਲਬ ਇਹ ਪੰਜਾਬ ਦੀ ਇੱਕ ਖਾਸ ਪਹਿਚਾਣ ਹੈ ਔਰ ਇਹ ਅਹਿਮਦਾਬਾਦ ਗੁਜਰਾਤ ਤੋਂ ਤਸ਼ਰੀਫ ਲਿਆਏ ਨੇ ਤੇ ਇਹ ਕਹਿੰਦੇ ਪਏ ਨੇ ਖੇੜੇ ਦਾ ਨਾਂ, ਇਹਦਾ ਮਤਲਬ ਇੱਕ ਮਾਲੂਮ ਹੁੰਦਾ ਹੈ ਕਿ ਉਸੇ ਖੇੜੇ ਦੇ ਹੀ ਨਾਂ ਤੋਂ ਉੱਥੇ ਵੀ ਇਹ ਨਾਂ ਰੱਖਿਆ ਗਿਆ ਹੈ ਜੀ। ਇਹ ਕਿਤੇ ਉਹ ਸੈਦੂ ਖੇੜਾ ਸ਼ਰਮ ਦਾ ਮਾਰਾ ਭੱਜ ਕੇ ਉਧਰ ਤਾਂ ਨਹੀਂ ਸੀ? ਨਹੀਂ ਇਹ ਮਤਲਬ ਕੁਝ ਵੀ ਨਹੀਂ ਜੀ। ਮੇਰਾ ਮਤਲਬ ਉਹਦਾ ਕਿਰਦਾਰ ਜਿਹੜਾ ਨਾ ਜੀ, ਉਹ ਵੈਸੇ ਅਸੀਂ ਕਿ ਥੋੜ੍ਹੇ ਜਿਹੇ ਹੋਰ ਹਵਾਲੇ ਨਾਲ ਸਮਝਦੇ ਹਾਂ, ਲੇਕਿਨ ਉਹਦਾ ਕਿਰਦਾਰ ਇਹਨੇ ਬੜਾ ਖੂਬਸੂਰਤ ਕਿਰਦਾਰ ਹੈ ਜੀ। ਜਿਵੇਂ ਕੈਦੋ ਦਾ ਕਿਰਦਾਰ ਹੈ ਉਹ ਆਪਣੀ ਜਗ੍ਹਾ ਤੇ ਨਹੀਂ ਬੰਦਾ ਭੁੱਲ ਸਕਦਾ ਅੱਜ ਤੱਕ ਵੀ, ਮਤਲਬ ਫਿਲਮਾਂ 'ਚ ਥੀਏਟਰ ਹਰ ਜਗ੍ਹਾ ਤੇ ਵੇਖੋ ਜੀ ਤੁਸੀਂ, ਮੇਰਾ ਮਕਸਦ ਦੇਖਦੇ ਹੋ ਨਾ ਕਿ ਅੱਜ ਵੀ ਕੈਦੋ ਦਾ ਤੇ ਖੇਡ ਦਾ ਕਿਰਦਾਰ ਅੱਜ ਵੀ ਉਵੇਂ ਹੀ ਕਾਸਟ ਕੀਤਾ ਜਾਂਦਾ ਹੈ ਹਰ ਫਿਲਮ ਵਿੱਚ ਵੀ, ਔਰ ਉਹਦੀ ਉਤਨੀ ਹੀ ਖੂਬਸੂਰਤੀ ਹੈ। ਇਸ ਤਰ੍ਹਾਂ ਹੀ ਹੈ ਜੀ। ਬਲ ਖੇੜਾ ਦਾ ਨਾਂ ਸੁਣ ਕੇ ਬੜੀ ਖੁਸ਼ੀ ਹੋਈ ਜੀ ਇਹਨਾਂ ਦਾ ਕਿ ਖੇੜਾ ਪਿੰਡ ਹੈ ਜੀ। ਯਾਦ ਰੱਖਾਂਗੇ ਵੀ ਜ਼ਿੰਦਗੀ 'ਚ ਕਿ ਇੱਕ ਪਿੰਡ ਖੇੜਾ ਪਿੰਡ ਦੇ ਵੀ ਸਾਨੂੰ ਮਿਲੇ ਸਨ ਜੀ। ਬਾਕੀ ਬੇਬਕ ਸਾਹਿਬ ਆਏ ਨੇ ਜੀ, ਉਹਨਾਂ ਦਾ ਬੜਾ ਅੱਛਾ ਜੀ ਦੋਸਤ ਨੇ ਜੀ, ਆਏ ਨੇ ਤਸ਼ਰੀਫ ਲਾਏ ਨੇ। ਇਹ ਗੱਲ ਜਿਹੜੀ ਅਸੀਂ ਕਹਿੰਦੇ ਹੁੰਦੇ ਆ ਨਾ, ਹੁਣ ਤੁਸੀਂ ਦੇਖੋ ਖੇੜਾ ਪੰਜਾਬ ਦੀ ਕਾਸਟ ਆ, ਪੰਜਾਬ ਦੀ ਬੜੀ ਮਸ਼ਹੂਰ ਕਾਸਟ ਆ। ਇਹ ਕਿੱਥੇ ਤੱਕ ਇਹ ਕਾਸਟ ਗਈ ਹੋਈ ਹੈ ਬਰਾਦਰੀ ਸਿੰਧ ਦੇ ਵਿੱਚ ਵੀ, ਔਰ ਗੁਜਰਾਤ ਸਾਰਾ ਸਿੰਧ ਦਾ ਹਿੱਸਾ, ਇਹ ਪੂਰਾ ਇੱਕ ਇੰਡਸ ਵੈਲੀ ਕੋ ਇਕੱਠਾ ਇਲਾਕਾ। ਇਸ ਲਈ ਅਨਵਰ ਅਜ਼ੀਜ਼ ਚਾਂਡੀਓ ਸਾਹਿਬ ਤੁਹਾਡੀ ਗੱਲ ਉਹ ਬਿਲਕੁਲ ਗਲਤ ਨਹੀਂ ਹੈ ਕਿ ਕਸ਼ਮੀਰ ਤੋਂ ਲੈ ਕੇ ਕਰਾਚੀ ਤੱਕ ਔਰ ਪਰੇ ਗੁਜਰਾਤ ਤੱਕ ਔਰ ਇੱਧਰੋਂ ਦਿੱਲੀ ਤੱਕ ਇਹ ਸਾਰਾ ਇੱਕੋ ਹੀ ਇੰਡਸ ਵੈਲੀ ਵਾਲਾ ਜਿਹੜਾ ਇਲਾਕਾ ਵਾ ਸਾਰਾ ਹੀ ਫੈਲਿਆ ਹੋਇਆ। ਤੇ ਇਹ ਖੇੜਾ ਹੁਣ ਦੇਖ ਕੇ ਮੈਂ ਆਪ ਹੈਰਾਨ ਹੋ ਗਿਆ ਕਿ ਖੇੜਿਆਂ ਦਾ ਉੱਥੇ ਪੂਰਾ ਇੱਕ ਇਹਨਾਂ ਦੇ ਇਲਾਕਾ ਮੌਜੂਦ ਆ। ਅੱਛਾ, ਤੇ ਪਹਿਲੀ ਵਾਰੀ ਆਏ ਹੋ ਤੁਸੀਂ? पहली बार ही आए। ਅੱਛਾ। हमारे बुजुर्ग यहीं रहते थे, मेरे पिताजी का जन्म यहीं था, ਕਿੱਥੇ ਦਾ? शहदादपुर। ਅੱਛਾ, ਸ਼ਹਿਦਾਦपुर ਤੋਂ ਗਏ। शहदादपुर और उसके बगल में छोटा कोई गांव था, लयारी ऐसा कोई नाम सुना हुआ था मेरा। अच्छा। शहदादपुर में दुकान वगैरह थी, ज़मीनें वगैरह थी। अच्छा। जी हाँ, मेरे दादाजी का यहीं, ग्रैंडफादर का यहीं शहदादपुर में दुकान थी होलसेल का। वो पार्टीशन टाइम कैसे? 1948 में वो आए थे अच्छा जी, यानी कि 47 के एक साल बाद? 1 साल बाद आए थे, यहीं पे थे। उसके बाद वो चले आए वहाँ, पूरी फैमिली अभी हमारी वहीं निकल गई। अच्छा। यहाँ कोई नहीं लगा लास्ट में। ਤੇ ਗਏ ਸਕੂਨ ਨਾਲ ਸੀਗੇ ਕਿ ਕੋਈ ਮਸਲਾ ਹੋਇਆ ਸੀ? ऐसे ही निकल गए, पूरी सब फैमिली निकल गई, तो फिर वो अकेले बोले हम यहाँ नहीं रहेंगे, तो वो भी निकल गए। ਅੱਛਾ। जी हाँ मेरे, ਤੇ ਕਿਸੇ ਨੇ ਉਹਨਾਂ ਨੂੰ ਮਾਰਿਆ ਮੁਰਿਆ ਤਾਂ ਨਹੀਂ? नहीं कोई नहीं, बिल्कुल नहीं, ऐसा तो कोई तकलीफ नहीं। जो वहाँ साथ में रहते थे वो लोग तो छोड़ ही नहीं रहे थे, उसके बाद भी फिर बाद में आए थे। उसके बाद 6 महीने बाद भी यहाँ आए थे, जाने के बाद भी आए थे। जो यहाँ छोड़ के गए थे फिर निकल गए यहाँ से मिल के मुलाकात करके। ਤੇ ਜ਼ਮੀਨ ਜਾਇਦਾਦ ਜੋ ਸੀ ਉਹਦਾ ਕੀ ਕੀਤਾ ਸੀ? सब यहीं छोड़ के चले गए, कुछ भी नहीं उठाया। जो था साथ में, जो कैश हो गए, जो प्रेम, वो निकल गए, ਅੱਛਾ। बाकी ऐसे ही निकल गए, ਅੱਛਾ, ਬਾਕੀ ਜਿਹੜਾ ਸੀਗਾ ਉੱਥੇ ਚਲੇ ਗਏ। वैसे ही होते चले गए। ਅੱਛਾ, ਤੇ ਉਹਨਾਂ ਦਾ ਕੀ ਨਾਂ ਸੀਗਾ ਤੁਹਾਡੇ ਦਾਦਾ ਜੀ ਦਾ? महादेव मल। ਅੱਛਾ, ਮਹਾਦੇਵ ਮਲ। जी हाँ, ਠੀਕ ਹੈ। ਤੇ ਕਿਹੜੀ ਬਰਾਦਰੀ? चंदी राम जी सिंधी है। ਅੱਛਾ। मंगल सावनानी की पेटी चलती थी, ਅੱਛਾ। मंगल सावनानी उस समय पे फर्म चलती थी। ਤੇ ਤੁਹਾਡਾ ਕਦੀ ਸ਼ਹਿਦਾਦਪੁਰ ਦਾ ਚੱਕਰ ਲੱਗਿਆ? नहीं कभी नहीं, फर्स्ट टाइम इन पाकिस्तान सिंध में, अच्छा। पहले बार ही आए, अच्छा, पहली बार ही? पहली बार ही आए। ये गुरु जी की साथ में, उनके साथ ही आए अभी, शदानी दरबार वालों के साथ में, हयात पिताफी वालों के साथ में। ਤੇ ਆਪਣੇ ਪਿੰਡ ਜਾਣ ਦਾ ਕੋਈ ਹੈ ਚਾਂਸ ना ਤੁਹਾਡਾ? अभी कोई नहीं, कोई मिलेंगे कराची वगैरह, शायद कोई आएंगे तो देख लेंगे मेले में, अगर कोई मिलेंगे तो। अच्छा। हाँ, और तो कोई नहीं, वैसे वीज़ा नहीं लग गया? ना, नहीं लगे कभी नहीं। अच्छा, वैसे दिल करता जान लो? बहुत जाने की इच्छा होती थी, मेरी तो बहुत इच्छा होती थी यहीं आए देखें, इसलिए इस बार इच्छा पूरी हो गई। आगे देखेंगे अभी जैसा होगा। ਦਾਦਾ ਜੀ ਤੁਹਾਡੇ ਦੁਬਾਰਾ ਕਦੀ ਆਏ ਸੀ ਕਿ ਨਹੀਂ? नहीं कभी नहीं,
अच्छा नहीं आ नहीं कभी नहीं आया। हमारे नाना जी वगैरह तो नाना जी तो एंड तक यहीं थे। अच्छा नाना जी हमारे एंड तक ही, वो इंडिया नहीं गए, बोले मैं अपना वतन छोड़ के इंडिया नहीं जाऊंगा, वो यहीं गुजरे, अच्छा वो नहीं है। ਉਹਨਾਂ ਦਾ ਕੀ ਨਾਮ ਸੀ? उनका नाम था ठाकुर दास, ਉਹ ਕਿਹੜੇ ਇਲਾਕੇ 'ਚ ਰਹਿੰਦੇ? हैदराबाद, ਅੱਛਾ हैदराबाद में। हैदराबाद के थे। ਤੇ ਉਹਨਾਂ ਦੀ ਫੈਮਿਲੀ ਜਿਹੜੀ ਸੀ ਉਹ ਵੀ ਇੱਥੇ ਹੀ ਰਹੀ? नहीं वो भी फैमिली टोटल वहीं, वो अकेले यहाँ रहे, बोले मैं नहीं छोड़ूंगा। अच्छा ठाकुर दास अकेले? अकेले वो लोग यहाँ सामान बेच के जा रहे थे, वो सबका ले रहे थे, वो पोजीशन थी, बोले मैं वतन छोड़ के नहीं जाऊँगा। ਯਾਰ ਬੜੀ ਵੱਡੀ ਗੱਲ ਹੈ ਕਿ ਉਸ ਬੰਦੇ ਨੇ ਜਾਣ ਤੋਂ ਇਨਕਾਰ ਕਰਤਾ। ਮੈਨੂੰ ਫੈਸਲਾਬਾਦ ਦੇ ਤੇ ਐਸੇ ਵਾਕਿਆਤ ਆਪਣੀ ਅੰਮੀ ਤੋਂ ਸੁਣਨ ਨੂੰ ਮਿਲੇ ਕਿ ਉਹਨਾਂ ਨੇ ਨਸੀਜ ਗਿਆ, ਉਹ ਸਿੱਖਾਂ ਦਾ ਇੱਕ ਸੀ ਫੈਮਿਲੀ ਮੱਲਾ ਸਿੰਘ ਦੀ, ਉਹਨੇ ਖੁਦਕੁਸ਼ੀ ਕਰ ਲਈ ਆਪਣੇ ਸਾਰੇ ਬੱਚਿਆਂ ਸਮੇਤ, ਜਾਣਾ ਨਹੀਂ। ਪਰ ਇਹ ਠਾकुर दास जी ਇੱਥੇ ਰਹੇ, ਕਿੰਨਾ ਅਰਸਾ ਜ਼ਿੰਦਾ ਰਹੇ? ना ना ना, वो यहाँ करीब 5-7 साल जिंदा थे, 7 साल जैसे जिंदा थे। ਅੱਛਾ ਉੱਥੇ ਫਿਰ ਨਾਨਾ ਜੀ ਤੁਹਾਡੇ 7 ਸਾਲ? 7 साल थे यहाँ पे, ਅੱਛਾ फर्स्ट क्लास थे, बोले कोई तकलीफ नहीं है मेरे को, बहुत अच्छा है यहाँ पे, थे यहाँ पे 7 साल थे। ਅੱਛਾ ਬੜੀ ਵੱਡੀ ਗੱਲ ਹੈ ਜੀ ਕਿ ਨਾ ਜਾਣਾ ਕਿਸੇ ਬੰਦੇ ਦਾ, ਇੱਥੇ ਰੁਕ ਜਾਣਾ, ਉਹਨੇ ਕਹਿਣਾ ਕਿ ਬਾਕੀ ਜਾਂਦੇ ਆ ਤੇ ਜਾਓ, ਨਹੀਂ ਕਿ ਪੂਰਾ ਉਹਨਾਂ ਦਾ ਖਾਨਦਾਨ ਬਾਕੀ ਚਲਾ ਗਿਆ। ਠਾकुर दास ਜੀ ਜਿਹੜੇ ਆਪ ਸੀ ਉਹ ਇੱਥੇ ਰਹੇ, ਉਹਨਾਂ ਨੇ ਕਿਹਾ ਮੈਂ ਆਪਣੀ ਜਿਹੜੀ ਆ ਧਰਤੀ ਉਹ ਛੱਡ ਕੇ ਨਹੀਂ ਜਾਣੀ। ਔਰ ਇਹ ਅੱਛਾ ਐਸੀਆਂ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਔਰ ਬੜੀਆਂ ਨਵੀਂ ਜਾਣਕਾਰੀਆਂ ਮਿਲਦੀਆਂ, ਸਾਡੀ ਆਪਣੀ ਇਨਫੋਰਮੇਸ਼ਨ 'ਚ ਬਹੁਤ ਇਜ਼ਾਫਾ ਹੁੰਦਾ ਐਵੇਂ। ਤੇ ਔਰ ਉਹ ਅੱਛਾ ਠਾकुर दास जी ਦੀ ਕੋਈ ਫੋਟੋ ਸ਼ੋਟੋ ਹੈ ਤੁਹਾਡੇ ਕੋਲ? नहीं कोई नहीं, ਅੱਛਾ इस समय कोई नहीं है। ਤੇ ਜਦੋਂ ਬੱਚੇ ਗਏ ਉਹਨਾਂ ਦੇ ਸਾਰੇ, सब बच्चे निकल गए, उनके 2 लड़के थे, सब निकल गए, बाकी वो यहीं रहे थे। ਅੱਛਾ ਉਹਨਾਂ ਨੇ ਨਹੀਂ ਕਿਹਾ ਤੁਸੀਂ ਨਾ ਜਾਓ? वो तो मालूम नहीं है, बड़ों को तो उनको ही मालूम, वो तो अपने को मालूम नहीं है। ਅੱਛਾ ਬਹਰਾਲ ਜੀ ਬੜੀ ਸੋਹਣੀ ਗੱਲਬਾਤ। ਤੁਸੀਂ ਪੰਜਾਬੀ ਜਿਹੜੇ ਆ ਸਿੱਖ ਉਹਨਾਂ ਦਾ ਤੇ ਸੁਣਦੇ ਰਹਿੰਦੇ ਹੋ, ਸਿੰਧੀ ਹਿੰਦੂਆਂ ਦਾ ਤੁਸੀਂ ਅੱਜ ਇਹ ਵੀ ਸੁਣ ਰਹੇ ਹੋ ਕਿ ਉਹਨਾਂ ਦੇ ਵੀ ਕੈਸੇ ਬਹਰਾਲ ਇੱਕ ਤਕਲੀਫ ਦੇ ਤੇ ਮਾਮਲਾ ਸੀਗਾ 47 ਦੀ ਪਾਰਟੀਸ਼ਨ। ਅੱਛਾ ਹੁਣ ਵੀ ਜਿਹੜੇ ਬਹੁਤੇ ਆਉਂਦੇ ਜਾਂਦੇ ਆ ਉਹ ਉਹੀ ਲੋਕ ਆਉਂਦੇ ਜਾਂਦੇ ਜਿਹੜੇ ਜ਼ਿਆਦਾ ਇਧਰੋਂ ਗਏ ਹੋਏ ਆ, ਬਾਕੀਆਂ ਨੂੰ ਵੀ ਆਉਣਾ ਚਾਹੀਦਾ, ਉਹ ਵੀ ਆਉਂਦੇ ਆ ਜ਼ਾਹਿਰ ਆ, ਪਰ ਅਕਸਰੀਅਤ ਜਿਹੜੀ ਹੁੰਦੀ ਆ ਉਹ ਜ਼ਿਆਦਾ ਸਿੰਧ ਵਾਲਿਆਂ ਦੀ ਹੁੰਦੀ ਆ ਤਾਂ ਕਿ ਸਿੰਧ 'ਚ ਦੁਬਾਰਾ ਚੱਕਰ ਲੱਗ ਜਾਵੇ। ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ, ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ। ਤੇ ਅੱਜ ਇੰਡੀਆ ਤੋਂ ਆਏ ਹੋਏ ਸਿੰਧੀ ਹਿੰਦੂਆਂ ਦੇ ਨਾਲ ਮੈਂ ਮੌਜੂਦ ਹਾਂ ਜਿਹੜੇ ਸਿੰਧ ਯਾਤਰਾ ਲਈ ਜਾਣਾ ਵਾ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਨਾਂ ਜੀ ਤੁਹਾਡਾ? मुकेश लाल, ਕਿਹੜੇ ਇਲਾਕੇ ਤੋਂ ਆਏ ਹੋ? इंडिया जड़गांव से। ਜੜਗਾঁव जलगांव महाराष्ट्र से। ਮਹਾਰਾਸ਼ਟਰ। ਤੁਹਾਡਾ ਕੀ ਨਾਮ ਜੀ? हरीश कुमार, ਤੇ ਤੁਸੀਂ ਕਿਹੜੇ ਇਲਾਕੇ ਤੋਂ ਆਏ ਹੋ? अहमदाबाद गुजरात। ਅੱਛਾ गुजरात के पास में छोटा टाउन है खेड़ा डिस्ट्रिक्ट, ਖੇੜਾ। खेड़ा डिस्ट्रिक्ट कपड़वन। ਇਹ ਖੇੜਾ ਕਿਸ ਗੱਲ ਤੋਂ ਨਾ? ये तो मालूम नहीं है वो खेड़ा उसका नाम क्यों पड़ा है, ਅੱਛਾ कोई कास्ट होगी अथवा कुछ और होगा इसलिए उसका नाम खेड़ा पड़ा हुआ है, लेकिन मालूम नहीं है, मेरे को कोई मालूमात नहीं है। ਹਾਂਜੀ ਵੈਸੇ ਤਾਂ ਖੇੜਾ ਜਿਹੜਾ ਸਾਡੇ ਕੋਲ ਮਸ਼ਹੂਰ ਹੈ, ਮਤਲਬ ਹੀਰ ਰਾਂਝੇ ਦੇ ਹਵਾਲੇ ਨਾਲ ਖੇੜਾ ਬਹੁਤ ਮਸ਼ਹੂਰ ਹੈ। ਤੇ ਮੈਨੂੰ ਸ਼ੱਕ ਇਹ ਵੀ ਪੈਂਦਾ ਕਿ ਕਿਧਰੇ ਇੰਡੀਆ 'ਚ ਵੀ ਜਾਂ ਹਿੰਦੁਸਤਾਨ 'ਚ ਵੀ ਕਿਤੇ ਖੇੜਾ ਜਿਹੜਾ ਨਾ ਉਧਰ ਵੀ ਚੱਕਰ ਲਾ ਕੇ ਆਇਆ ਜਾਂ ਗਿਆ ਸੀ, ਤੇ ਉਹਦੀ ਵਜ੍ਹਾ ਤੋਂ ਹੀ ਖੇੜਾ ਨਾਮ ਪੈ ਸਕਦਾ, ਕਿਉਂਕਿ ਕਾਸਟ ਹੈ ਜਾਂ ਹੀਰ ਰਾਂਝੇ ਦੇ ਹਵਾਲੇ ਨਾਲ ਬਹੁਤ ਮਸ਼ਹੂਰ ਹੈ ਸਾਡਾ ਖੇੜਾ। ਤੇ ਬੜਾ ਖਾਸ ਕਿਰਦਾਰ ਹੈ ਉਹਦਾ, ਜਿਤਨੀ ਫਿਲਮਾਂ ਦੇਖੋ ਉਹਨੇ 'ਚ ਖੇੜੇ ਦਾ ਕਿਰਦਾਰ ਹੈ। ਤੇ ਖੇੜਾ ਨਾਂ ਮੈਨੂੰ ਤਾਂ ਵੈਸੇ ਬੜੀ ਖੁਸ਼ੀ ਹੋ ਰਹੀ ਹੈ, ਖੇੜਾ ਨਾਂ ਸੁਣ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਸ ਤਰ੍ਹਾਂ ਵੀ ਮਤਲਬ ਇਹ ਪੰਜਾਬ ਦੀ ਇੱਕ ਖਾਸ ਪਹਿਚਾਣ ਹੈ। ਔਰ ਇਹ ਅਹਿਮਦਾਬਾਦ ਗੁਜਰਾਤ ਤੋਂ ਤਸ਼ਰੀਫ ਲਿਆਏ ਨੇ ਤੇ ਇਹ ਕਹਿੰਦੇ ਪੈਣੇ ਖੇੜਾ ਇੱਕ ਨਾਂ, ਇਹਦਾ ਮਤਲਬ ਮਾਲੂਮ ਹੁੰਦਾ ਹੈ ਕਿ ਉਸੇ ਖੇੜੇ ਦੇ ਹੀ ਨਾਂ ਤੋਂ ਉੱਥੇ ਵੀ ਇਹ ਨਾਂ ਰੱਖਿਆ ਗਿਆ ਹੈ ਜੀ। ਇਹ ਕਿਤੇ ਉਹ ਸੈਦੂ ਖੇੜਾ ਸ਼ਰਮ ਦਾ ਮਾਰਾ ਭੱਜ ਕੇ ਉਧਰ ਤੇ ਨਹੀਂ ਸੀ? ਨਹੀਂ ਇਹ ਮਤਲਬ ਕੁਝ ਵੀ ਨਹੀਂ ਜੀ। ਮੇਰਾ ਮਸਲਾ ਤਾਂ ਉਹਦਾ ਕਿਰਦਾਰ ਜਿਹੜਾ ਨਾ ਜੀ, ਉਹ ਵੈਸੇ ਅਸੀਂ ਕਿ ਥੋੜ੍ਹੇ ਜਿਹੇ ਹੋਰ ਹਵਾਲੇ ਨਾਲ ਸਮਝਦੇ ਹਾਂ, ਲੇਕਿਨ ਉਹਦਾ ਕਿਰਦਾਰ ਇਹਨੇ ਬੜਾ ਖੂਬਸੂਰਤ ਕਿਰਦਾਰ ਹੈ ਜੀ। ਜਿਵੇਂ ਕੈਦੋ ਦਾ ਕਿਰਦਾਰ ਹੈ ਉਹ ਆਪਣੀ ਜਗ੍ਹਾ ਤੇ ਨਹੀਂ ਬੰਦਾ ਭੁੱਲ ਸਕਦਾ ਅੱਜ ਤੱਕ ਵੀ, ਮਤਲਬ ਫਿਲਮ 'ਚ ਥੀਏਟਰ ਹਰ ਜਗ੍ਹਾ ਤੇ ਵੇਖੋ ਜੀ ਤੁਸੀਂ। ਮੇਰਾ ਮਕਸਦ ਦੇਖਦੇ ਹੋ ਨਾ ਕਿ ਅੱਜ ਵੀ ਕੈਦੋ ਦਾ ਤੇ ਖੇਡ ਦਾ ਕਿਰਦਾਰ ਅੱਜ ਵੀ ਉਵੇਂ ਹੀ ਕਾਸਟ ਕੀਤਾ ਜਾਂਦਾ ਹੈ ਹਰ ਫਿਲਮ ਵਿੱਚ ਵੀ, ਔਰ ਉਹਦੀ ਉਤਨੀ ਹੀ ਖੂਬਸੂਰਤੀ ਹੈ। ਇਸ ਤਰ੍ਹਾਂ ਹੀ ਹੈ ਜੀ। ਬਲ ਖੇੜਾ ਦਾ ਨਾਮ ਸੁਣ ਕੇ ਬੜੀ ਖੁਸ਼ੀ ਹੋਈ ਜੀ ਇਹਨਾਂ ਦਾ ਕਿ ਖੇੜਾ ਪਿੰਡ ਹੈ ਜੀ। ਯਾਦ ਰੱਖਾਂਗੇ ਵੀ ਜ਼ਿੰਦਗੀ 'ਚ ਕਿ ਇੱਕ ਪਿੰਡ ਖੇੜਾ ਪਿੰਡ ਦੇ ਵੀ ਸਾਨੂੰ ਮਿਲੇ ਸਨ ਜੀ। ਬਾਕੀ ਵੇਬਕ ਸਾਹਿਬ ਆਏ ਨੇ ਜਿਹਨਾਂ ਦਾ ਬੜਾ ਅੱਛਾ ਜੀ ਦੋਸਤ ਨੇ ਜੀ, ਆਏ ਨੇ ਤਸ਼ਰੀਫ ਲੈ ਨੇ। ਇਹ ਗੱਲ ਜਿਹੜੀ ਅਸੀਂ ਕਹਿੰਦੇ ਹੁੰਦੇ ਆ ਨਾ, ਹੁਣ ਤੁਸੀਂ ਦੇਖੋ ਖੇੜਾ ਪੰਜਾਬ ਦੀ ਕਾਸਟ ਆ, ਪੰਜਾਬ ਦੀ ਬੜੀ ਮਸ਼ਹੂਰ ਕਾਸਟ ਆ। ਇਹ ਕਿੱਥੇ ਤੱਕ ਇਹ ਕਾਸਟ ਗਈ ਹੋਈ ਹੈ ਬਰਾਦਰੀ ਸਿੰਧ ਦੇ ਵਿੱਚ ਵੀ, ਔਰ ਗੁਜਰਾਤ ਸਾਰਾ ਸਿੰਧ ਦਾ ਹਿੱਸਾ, ਇਹ ਪੂਰਾ ਇੱਕ ਇੰਡਸ ਵੈਲੀ ਕੋ ਇਕੱਠਾ ਇਲਾਕਾ। ਇਸ ਲਈ ਅਨਵਰ ਅਜ਼ੀਜ਼ ਚਾਂਡੀਓ ਸਾਹਿਬ ਤੁਹਾਡੀ ਗੱਲ ਉਹ ਬਿਲਕੁਲ ਗਲਤ ਨਹੀਂ ਹੈ ਕਿ ਕਸ਼ਮੀਰ ਤੋਂ ਲੈ ਕੇ ਕਰਾਚੀ ਤੱਕ ਔਰ ਪਰੇ ਗੁਜਰਾਤ ਤੱਕ ਔਰ ਇੱਧਰੋਂ ਦਿੱਲੀ ਤੱਕ ਇਹ ਸਾਰਾ ਇੱਕੋ ਹੀ ਇੰਡਸ ਵੈਲੀ ਵਾਲਾ ਜਿਹੜਾ ਇਲਾਕਾ ਵਾ ਸਾਰਾ ਹੀ ਫੈਲਿਆ ਹੋਇਆ। ਤੇ ਇਹ ਖੇੜਾ ਹੁਣ ਦੇਖ ਕੇ ਮੈਂ ਆਪ ਹੈਰਾਨ ਹੋ ਗਿਆ ਕਿ ਖੇੜਿਆਂ ਦਾ ਉੱਥੇ ਪੂਰਾ ਇੱਕ ਇਹਨਾਂ ਦੇ ਇਲਾਕਾ ਮੌਜੂਦ ਆ। ਅੱਛਾ ਤੇ ਪਹਿਲੀ ਵਾਰੀ ਆਏ ਹੋ ਤੁਸੀਂ? पहली बार ही आए। ਅੱਛਾ हमारे बुजुर्ग यहीं रहते थे, मेरे पिताजी का जन्म यहीं था, ਕਿੱਥੇ ਦਾ? शहदादपुर। ਅੱਛਾ ਸ਼ਹਿਦਾਦपुर ਤੋਂ ਗਏ? शहदादपुर और उसके बगल में छोटा कोई गांव था, लयारी ऐसा कोई नाम सुना हुआ था मेरा। अच्छा शहदादपुर में दुकान वगैरह थी, ज़मीनें वगैरह थी अच्छा जी हाँ। मेरे दादाजी का यहीं, ग्रैंडफादर का यहीं शहदादपुर में दुकान थी।
होलसेल का। वो पार्टीशन टाइम गए थे? 1948 में वो आए थे अच्छा जी। यानी कि 47 के एक साल बाद। 1 साल बाद आए थे, यहीं पे थे, उसके बाद वो चले आए वहाँ। पूरी फैमिली अभी हमारी वहीं निकल गई, अच्छा यहाँ कोई नहीं लगा लास्ट में। ਤੇ ਗਏ ਸਕੂਨ ਨਾਲ ਸੀਗੇ ਕਿ ਕੋਈ ਮਸਲਾ ਹੋਇਆ ਸੀ? ऐसे ही निकल गए, पूरी सब फैमिली निकल गई, तो फिर वो अकेले बोले हम यहाँ नहीं रहेंगे, तो वो भी निकल गए। ਅੱਛਾ जी हाँ मेरे ਤੇ ਕਿਸੇ ਨੇ ਉਹਨਾਂ ਨੂੰ ਮਾਰਿਆ ਮੁਰਿਆ ਤੇ नहीं? नहीं, कोई नहीं, बिल्कुल नहीं, ऐसा तो कोई तकलीफ नहीं। जो वहाँ साथ में रहते थे वो लोग तो छोड़ ही नहीं रहे थे, उसके बाद भी फिर बाद में आए थे। उसके बाद 6 महीने बाद भी यहाँ आए थे, जाने के बाद भी आए थे। जो यहाँ छोड़ के गए थे फिर निकल गए यहाँ से मिल के मुलाकात करके। ਤੇ ਜ਼ਮੀਨ ਜਾਇਦਾਦ ਜੋ ਸੀ ਉਹਦਾ ਕੀ ਕੀਤਾ ਸੀ? सब यहीं छोड़ के चले गए, कुछ भी नहीं उठाया। जो था साथ में, जो कैश वगैरह जो प्रेम, वो निकल गए, ਅੱਛਾ बाकी ऐसे ही निकल गए, ਅੱਛਾ ਬਾਕੀ ਜਿਹੜਾ ਸੀਗਾ ਉੱਥੇ ਚਲੇ ਗਏ। वैसे ही होते चले गए। ਅੱਛਾ ਤੇ ਉਹਨਾਂ ਦਾ ਕੀ ਨਾਂ ਸੀਗਾ ਤੁਹਾਡੇ ਦਾਦਾ ਜੀ ਦਾ? महादेव मल, ਅੱਛਾ ਮਹਾਦੇਵ ਮਲ। जी हाँ। ਠੀਕ ਹੈ ਤੇ ਕਿਹੜੀ ਬਰਾਦਰੀ? चंदी राम जी सिंधी है। ਅੱਛਾ मंगल सावनानी की पेटी चलती थी, ਅੱਛਾ मंगल सावनानी उस समय पे फर्म चलती थी। ਤੇ ਤੁਹਾਡਾ ਕਦੀ ਸ਼ਹਾਦਤਪੁਰ ਦਾ ਚੱਕਰ ਲੱਗਿਆ? नहीं, कभी नहीं, फर्स्ट टाइम इन पाकिस्तान सिंध में, अच्छा ये पहले बार ही आए, अच्छा पहली बार ही? पहली बार ही आए। ये गुरु जी की साथ में, उनके साथ ही आए अभी, शदानी दरबार वालों के साथ में, हयात पिताफी वालों के साथ में। ਤੇ ਆਪਣੇ ਪਿੰਡ ਜਾਣ ਦਾ ਕੋਈ ਹੈ ਚਾਂਸ ना ਤੁਹਾਡਾ? अभी कोई नहीं, कोई मिलेंगे कराची वगैरह, शायद कोई आएंगे तो देख लेंगे मेले में, अगर कोई मिलेंगे तो। अच्छा हाँ, और तो कोई नहीं वैसे वीज़ा नहीं लग गया? ना, नहीं लगे कभी नहीं। अच्छा वैसे दिल करता जान लो? बहुत जाने की इच्छा होती थी, मेरी तो बहुत इच्छा होती थी यहीं आए देखें, इसलिए इस बार इच्छा पूरी हो गई। आगे देखेंगे अभी जैसा होगा। ਦਾਦਾ ਜੀ ਤੁਹਾਡੇ ਦੁਬਾਰਾ ਕਦੀ ਆਏ ਸੀ ਕਿ ਨਹੀਂ? नहीं, कभी नहीं।